ਆਦਾਬ ਤੇ ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ। ਪੰਜਾਬੀ ਰੇਡੀਓ ਯੂਐਸਏ ਦੇ ਨੈਸ਼ਨਲ ਅਤੇ ਇੰਟਰਨੈਸ਼ਨਲ ਰੇਡੀਓ ਨੈਟਵਰਕਸ ਦੇ ਨਾਲ ਸਾਡੇ ਸਭ ਡਿਜੀਟਲ ਪਲੇਟਫਾਰਮ ਜਿਨ੍ਹਾਂ 'ਚ ਫੇਸਬੁੱਕ, ਯੂਟਿਊਬ, ਇੰਸਟਾਗ੍ਰਾਮ ਅਤੇ ਟਿਕਟੌਕ ਤੇ ਸਭ ਵੇਖਣ ਅਤੇ ਸੁਣਨ ਵਾਲਿਆਂ ਨੂੰ ਅਪਡੇਟ ਪਾਕਿਸਤਾਨ 'ਚ ਜੀ ਆਇਆਂ ਨੂੰ ਆਖਦੇ ਹਾਂ। ਮੈਂ ਹਾਂ ਆਪ ਸਭ ਦੇ ਨਾਲ ਮੌਜੂਦ परवीन मसूद ਤੇ ਮੇਰੇ ਨਾਲ ਸਾਥ ਦੇਣ ਲਈ ਮੌਜੂਦ ਹੈ ਮਸੂਦ ਮਲਿਕ ਜੀ। ਮਸੂਦ ਜੀ ਆਇਆਂ ਜੀ। ਬਹੁਤ ਧੰਨਵਾਦ ਪ੍ਰਵੀਨ। ਮੇਰੇ ਵੱਲੋਂ ਵੀ ਸਭ ਦਰਸ਼ਕਾਂ ਨੂੰ, ਸਭ ਸਰੋਤਿਆਂ ਨੂੰ ਦੋਵੇਂ ਹੱਥ ਜੋੜ ਕੇ ਸਲਾਮ, ਆਦਾਬ, ਸਤਿ ਸ਼੍ਰੀ ਅਕਾਲ। ਅੱਜ ਦੇ ਅਪਡੇਟ ਪਾਕਿਸਤਾਨ 'ਚ ਆਪ ਸਭ ਨੂੰ ਜੀ ਆਇਆਂ ਨੂੰ ਕਹਿੰਦੇ। ਜਦੋਂ ਅਮਰੀਕਾ 'ਚ 20 ਅਪ੍ਰੈਲ ਸਾਲ 2026 ਔਰ ਪਾਕਿਸਤਾਨ 'ਚ 21 ਅਪ੍ਰੈਲ ਸਾਲ 2026 ਹੈ ਜਿਹੜੀ ਉਹ ਹੋ ਚੁੱਕੀ ਹੈ। ਪਾਕਿਸਤਾਨ ਦੇ ਨਾਲ ਜੁੜੀਆਂ ਵੱਡੀਆਂ ਖਬਰਾਂ ਆਲਮੀ ਔਰ ਮੁਕਾਮੀ ਉਹਨਾਂ ਦੇ ਨਾਲ ਆਪ ਸਭ ਦੇ ਰੂਬਰੂ ਹਾਜ਼ਰ ਹਾਂ। ਸਵਾਗਤ ਹੈ। ਹਫਤੇ 5 ਦਿਨ ਮੰਡੇ ਟੂ ਫਰਾਈਡੇ ਖਬਰਾਂ ਅਸੀਂ ਲੈ ਕੇ ਆਉਂਦੇ ਹਾਂ ਔਰ ਇਹਨਾਂ ਖਬਰਾਂ ਨੂੰ ਸਪਾਂਸਰ ਕਰਨਾ ਹੋਏ ਤੇ ਸਾਡਾ ਟੈਲੀਫੋਨ ਨੰਬਰ ਹੈ ਜੀ 408 272 5200 4082725200। ਜੀ ਮਸੂਦ बाद ने खबर ले डोनाल्ड ट्रंप और का आखना है कि आज रात समझौता हो जाएगा। ईरान गलबात तो इनकारी है। शहबाज शरीफ ते फौज मुखी आसम मनीर होरां ਦੀਆਂ ਦੌੜਾਂ ਲੱਗੀਆਂ ਨੇ। ਇਹ ਚੱਲ ਕੀ ਰਿਹਾ ਹੈ? ਚੱਲ ਇਹ ਰਿਹਾ ਜੀ। ਈਰਾਨ ਦਾ ਇਹ ਆਖਣਾ ਹੈ ਕਿ ਜਿਹੜੀ ਜੰਗਬੰਦੀ ਸੀਗੀ ਉਹ ਸਮਝੌਤੇ ਨੂੰ ਅਮਰੀਕਾ ਨੇ ਤੋੜਿਆ ਹੈ। ਸਾਡੇ ਆਇਲ ਨੂੰ ਜਾਂ ਤੇਲ ਨੂੰ ਲਿਜਾਂਦੇ ਉਸ ਸ਼ਿਪਮੈਂਟ ਜਾਂ ਉਸ ਬਹਿਰੀ ਜਹਾਜ਼ ਦੇ ਉੱਤੇ ਹਮਲਾ ਕਰਕੇ ਔਰ ਉਹਨੂੰ ਰੋਕ ਕੇ ਔਰ ਉਹਨੂੰ ਕਬਜ਼ੇ 'ਚ ਲੈ ਕੇ, ਜਦ ਕਿ ਅਮਰੀਕਾ ਪਹਿਲਾਂ ਹੀ ਕਹਿ ਚੁੱਕਿਆ ਸੀਗਾ ਕਿ ਆਪ ਨਾਏ ਹਰਮ ਦੀ ਇੱਕ ਨਾਕਾਬੰਦੀ ਈਰਾਨ ਨੇ ਕੀਤੀ ਹੈ ਤੇ ਇੱਕ ਮੈਂ ਕੀਤੀ ਹੈ। ਸੋ ਹੁਣ ਈਰਾਨ ਵੱਲੋਂ ਨਿਕਲਣ ਵਾਲੇ ਜਿਹੜੇ ਜਹਾਜ਼ ਨੇ ਜਾਂ ਇਹ ਜਿਹੜੇ ਆਇਲ ਟੈਂਕਰਸ ਨੇ ਇਹਨਾਂ ਨੂੰ ਅਸੀਂ ਇਹਨਾਂ ਸ਼ਿਪਾਂ ਨੂੰ ਬਿਲਕੁਲ ਨਜ਼ਰ ਰੱਖਾਂਗੇ ਇਹਨਾਂ ਤੇ। ਇਸ ਕੰਮ ਤੋਂ ਬਾਅਦ ਹੁਣ ਕੰਮ ਜਿਹੜਾ ਉਹ ਖਰਾਬ ਹੋ ਗਿਆ ਹੈ। ਹੁਣ ਉਹਨਾਂ ਦਾ ਈਰਾਨ ਦਾ ਕਹਿਣਾ ਕਿ ਅਸੀਂ ਪਾਕਿਸਤਾਨ ਨੂੰ ਦੱਸ ਦਿੱਤਾ ਹੈ ਕਿ ਇਹ ਕੋਈ ਜੰਗਬੰਦੀ ਨਹੀਂ ਹੈ, ਸਮਝੌਤਾ ਜ਼ਰੂਰ ਕਰਨਾ ਚਾਹੁੰਦੇ ਹਾਂ, ਗੱਲਬਾਤ ਜ਼ਰੂਰ ਕਰਨਾ ਚਾਹੁੰਦੇ ਪਰ ਅਸੀਂ ਲੜਨ ਲਈ ਵੀ ਤਿਆਰ ਹਾਂ। ਇਹ ਈਰਾਨ ਦੀ ਫੋਰਨ ਮਿਨਿਸਟਰੀ ਦੇ ਸਰਕਾਰੀ ਤਰਜਮਾਨ ਦਾ ਬਿਆਨ ਹੈ ਜਿਹੜਾ ਮੈਂ ਦੱਸ ਰਿਹਾ। ਅਮਰੀਕੀ ਪ੍ਰੈਜ਼ੀਡੈਂਟ ਡੋਨਾਲਡ ਟਰੰਪ ਹੋਣਾ ਨੇ ਬਲੂਮਬਰਗ ਟੀਵੀ ਨੂੰ ਅੱਜ ਇੰਟਰਵਿਊ ਦਿੱਤਾ ਜਿਹਦੇ ਚ ਉਹਨਾਂ ਨੇ ਆਖਿਆ ਕਿ ਜੀ ਅੱਜ ਰਾਤ ਸਮਝੌਤਾ ਹੋ ਜਾਏਗਾ। ਮਤਲਬ ਇੰਨੇ ਕੌਨਫੀਡੈਂਟ ਨੇ ਔਰ ਅਮਰੀਕੀ ਜ਼ਿੰਮੇਦਾਰ ਨੇ ਜਿਹੜੇ ਕੁਝ ਘੰਟੇ ਚ ਪਾਕਿਸਤਾਨ ਪਹੁੰਚ ਰਹੇ ਨੇ ਤੇ ਜੇ ਸਮਝੌਤਾ ਨਾ ਹੋਇਆ ਤੇ ਜੰਗਬੰਦੀ ਦੇ ਵਿੱਚ ਮੈਂ ਹੋਰ ਵਕਤ ਨਹੀਂ ਵਧਾਵਾਂਗਾ, ਹੋਰ ਮੁਹਲਤ ਜਿਹੜੀ ਉਹ ਨਹੀਂ ਦਾਂਗੇ। ਹਾਲਾਤ ਨੇ ਜਿਹੜੇ ਉਹ ਇੱਕ ਖਰਾਬ ਨੇ। ਇਹ ਵੀ ਆਖਿਆ ਜਾ ਰਿਹਾ, ਇੱਕ ਤਸਵੁਰ ਹੈ, ਇੱਕ ਖਿਆਲ ਹੈ ਜ਼ਰਾ ਸਿਆਸੀ ਪੰਡਤਾਂ ਦਾ ਜਾਂ ਇੰਟਰਨੈਸ਼ਨਲ ਪੋਲਿਟਿਕਸ ਦੇ ਉੱਤੇ ਨਜ਼ਰ ਰੱਖਣ ਵਾਲਿਆਂ ਦਾ ਕਿ ਅਮਰੀਕਾ ਇਸ ਵੇਲੇ ਫੁੱਲ ਦਬਾਅ ਹੈ ਜਿਹੜਾ ਉਹ ਈਰਾਨ ਦੇ ਉੱਤੇ ਬਣਾ ਰਿਹਾ ਆ ਕਿ ਐਰ ਕੀ ਉਹ ਸਮਝੌਤਾ ਕਰਕੇ ਹੀ ਟੇਬਲ ਤੋਂ ਉੱਠੇ। ਪਾਕਿਸਤਾਨ 'ਚ ਜਿਹੜਾ ਦੌੜਾਂ ਸਿਰਫ ਪ੍ਰਾਈਮ ਮਿਨਿਸਟਰ ਦੀਆਂ ਨਹੀਂ, ਸਾਰੀ ਸਰਕਾਰੀ ਮਸ਼ੀਨਰੀ ਦੀਆਂ ਲੱਗੀਆਂ ਪਈਆਂ। ਰੈੱਡ ਜ਼ੋਨ ਏਰੀਆ ਨੂੰ ਪ੍ਰਵੀਨ ਕੰਟੇਨਰ ਰੱਖ ਕੇ ਬੰਦ ਕਰ ਦਿੱਤਾ ਗਿਆ ਹੈ। ਰੈੱਡ ਜ਼ੋਨ ਏਰੀਆ 'ਚ ਜਿੰਨੇ ਦਫ਼ਤਰ ਨੇ ਸੁਪਰੀਮ ਕੋਰਟ ਤੋਂ ਲੈ ਕੇ ਸਰਕਾਰੀ ਟੀਵੀ, ਸਰਕਾਰੀ ਰੇਡੀਓ ਔਰ ਬਾਕੀ ਸਾਰੇ, ਉਹਨਾਂ ਸਭ ਸਰਕਾਰੀ ਔਰ ਗੈਰ ਸਰਕਾਰੀ ਦਫ਼ਤਰਾਂ ਨੂੰ ਕਹਿ ਦਿੱਤਾ ਗਿਆ ਹੈ ਕਿ ਜੀ ਤੁਸੀਂ ਦਫ਼ਤਰਾਂ 'ਚ ਨਹੀਂ ਆਣਾ, ਛੁੱਟੀ ਦਾ ਨੋਟੀਫਿਕੇਸ਼ਨ ਜਿਹੜਾ ਉਹ ਕੱਢ ਦਿੱਤਾ ਗਿਆ ਆ। ਬਕਾਇਦਾ ਅਮਰੀਕਨ ਜਿਹੜੀਆਂ ਅੰਬੈਸਡਰ ਨੇ ਨੈਟਲੀ ਹੋਣੇ ਪਾਕਿਸਤਾਨ 'ਚ, ਉਹਨਾਂ ਦੇ ਪਾਕਿਸਤਾਨ ਦੇ ਫੈਡਰਲ ਮਿਨਿਸਟਰ ਨੇ ਜਿਹੜੇ ਮੋਹਸਨ ਨਕਵੀ ਹੋਣੇ, ਸਿਕਿਉਰਿਟੀ ਦੇ ਮਾਮਲਿਆਂ ਦੇ ਉੱਤੇ ਉਹਨਾਂ ਦੇ ਨਾਲ ਗੱਲਬਾਤ ਹੋਈ ਹੈ। ਹਾਲਾਤ ਦੱਸ ਰਹੇ ਨੇ ਕਿ ਅਮਰੀਕਾ ਬਿਲਕੁਲ ਤਿਆਰ ਆ। ਅਮਰੀਕੀ ਜ਼ਿੰਮੇਦਾਰ ਪਾਕਿਸਤਾਨ ਆਪਣੇ ਗੱਲਬਾਤ ਹੈ ਜਿਹੜੀ ਉਹਦੇ ਵਾਸਤੇ ਅਮਰੀਕਾ ਰੈਡੀ ਆ। ਹੁਣ ਈਰਾਨ ਹੈ ਜਿਹੜਾ ਉਹਦਾ ਇਹ ਕਹਿਣਾ ਕਿ ਨਹੀਂ ਜੀ ਪਾਕਿਸਤਾਨ ਜਿਹੜਾ ਇਹ ਵਿਚੋਲਾ ਸੀਗਾ, ਅਸੀਂ ਇਹਨਾਂ ਨੂੰ ਦੱਸ ਦਿੱਤਾ ਕਿ ਇਹ ਕੰਮ ਖਰਾਬ ਹੋਇਆ, ਕਿਉਂ ਹੋਇਆ, ਇਸ ਕਰਕੇ ਅਸੀਂ ਗੱਲਬਾਤ ਦਾ ਹਿੱਸਾ ਨਹੀਂ ਬਣ ਰਹੇ। ਹੁਣ ਦੂਸਰੇ ਪਾਸੇ ਜਿਹੜਾ ਇਹ ਮਾਮਲਾ ਵਿਗੜਿਆ ਪਿਆ ਹੈ, ਪਾਕਿਸਤਾਨੀ ਪ੍ਰਾਈਮ ਮਿਨਿਸਟਰ ਜਿਹੜਾ ਹੈ ਉਹਨਾਂ ਦੀ ਗੱਲਬਾਤ ਹੋਈ ਹੈ ਇਰਾਨੀ ਪ੍ਰੈਜ਼ੀਡੈਂਟ ਦੇ ਨਾਲ ਟੈਲੀਫੋਨਿਕ। ਉਹਨਾਂ ਨੂੰ ਕਿਹਾ ਪਾਕਿਸਤਾਨੀ ਫੌਜ ਮੁਖੀ ਨੇ ਜਿਹੜੇ ਉਹਨਾਂ ਦੀ ਵੀ ਡੋਨਾਲਡ ਟਰੰਪ ਹੋਣਾ ਦੇ ਨਾਲ ਗੱਲਬਾਤ ਹੋਈ ਹੈ। ਸ਼ਾਇਦ ਇਹ ਗੱਲ ਮਿੰਤਰਲਾ ਚੱਲ ਰਿਹਾ ਹੋਵੇ ਕਿ ਯਾਰ ਗੱਲਬਾਤ ਤੁਸੀਂ ਲਾ ਲੈਣ ਤੋਂ, ਤੁਸੀਂ ਇਹ ਆਇਲ ਟੈਂਕਰ ਨੂੰ ਛੱਡ ਦਿਓ ਜਾਂ ਇਹੋ ਜਿਹਾ ਕੰਮ ਨਾ ਕਰਨਾ ਜਾਂ ਅੱਗੇ ਨਾ ਕਰਨਾ, ਅਸੀਂ ਜ਼ਮਾਨਤਾਂ 'ਚ ਝੂਠੇ ਪੈ ਰਹੇ ਹਾਂ ਕਿਉਂਕਿ ਜ਼ਾਮਨ ਤੇ ਅਸੀਂ ਹਾਂ ਨਾ, ਅਸੀਂ ਇਹ ਆਖਿਆ ਹੈ। ਇਹ ਹੁਣ ਮਾਮਲਾ ਹੋ ਗਿਆ ਗੁੰਝਲਦਾਰ ਇਸ ਤਰੀਕੇ ਦੇ ਨਾਲ ਕਿ ਅਮਰੀਕਾ ਜਿਹੜਾ ਉਹ ਪਾਕਿਸਤਾਨ ਜਾ ਰਿਹਾ ਹੈ। ਜਿਹੜੀ ਵੈਂਸ ਹੋਣੇ ਨੇ ਜਿਹੜੇ ਉਹ ਆਪਣੇ ਕੇ ਆਪਣੇ ਔਰ ਉਹਨਾਂ ਦੇ ਨਾਲ ਬਾਕੀ ਜ਼ਿੰਮੇਦਾਰ ਵੀ ਆਪਣੇ ਕੇ ਆਪਣੇ। ਈਰਾਨ ਵਾਲੇ ਨੇ ਜਿਹੜੇ ਉਹ ਐਰਕੀ ਨਹੀਂ ਤੁਰ ਰਹੇ। ਇਹ ਹੁਣ ਕਹਿ ਲਵੋ ਕਿ ਗੰਢ ਵਾਵਾ ਪੀਛੀ ਗਈ ਹੈ, ਜਿਹੜੀ ਸਿਰਪੀਟ ਬਣੀ ਪਈ ਹੈ। ਵੇਖੋ ਆਉਣ ਵਾਲੇ ਵਕਤ ਵਿੱਚ ਇਹਦਾ ਨਤੀਜਾ ਜਿਹੜਾ ਹੁਣ ਕੀ ਨਿਕਲਦਾ। ਪੂਰੀ ਦੁਨੀਆ ਦੀਆਂ ਨਜ਼ਰਾਂ ਨੇ ਜਿਹੜੀਆਂ ਇੱਕ ਵਾਰ ਫੇਰ ਇਸ ਵੇਲੇ ਪਾਕਿਸਤਾਨ ਨਾਲ ਲੱਗੀਆਂ ਪਈਆਂ ਨੇ। ਡੋਨਾਲਡ ਟਰੰਪ ਉਹਨਾਂ ਦੇ ਬਿਆਨ ਨੇ ਜਿਹੜੇ ਉਹ ਵੀ ਵਕਫੇ ਦੇ ਨਾਲ ਆ ਰਹੇ ਨੇ। ਰਾਊਟਰ ਨਿਊਜ਼ ਏਜੰਸੀ ਹੈ ਜਿਹੜੀ ਉਹਨੇ ਦਾਅਵਾ ਕੀਤਾ ਹੈ ਕਿ ਪਾਕਿਸਤਾਨੀ ਫੌਜ ਮੁਖੀ ਆਸਮ ਮੁਨੀਰ ਹੋਣੇ ਨੇ ਜਿਹੜੇ ਉਹਨਾਂ ਨੇ ਟੈਲੀਫੋਨਿਕ ਰਾਬਤਾ ਕੀਤਾ ਹੈ ਅਮਰੀਕਨ ਪ੍ਰੈਜ਼ੀਡੈਂਟ ਡੋਨਾਲਡ ਟਰੰਪ ਹੋਣਾ ਦੇ ਨਾਲ। ਹੁਣ ਜ਼ਾਹਰ ਹੈ ਕਿ ਉਹਨਾਂ ਨੇ ਇਹ ਤਾਂ ਨਹੀਂ ਕਿਹਾ ਹੋਣਾ ਕਿ ਨਹੀਂ ਜੀ ਤੁਸੀਂ ਆਪਣੇ ਲੋਕ ਨਾ ਭੇਜੋ, ਈਰਾਨ ਨੂੰ ਪਹਿਲਾਂ ਮਨਾ ਲੈਣ ਦਿਵੋ। ਉਹਨਾਂ ਨੇ ਕੁਛ ਨਾ ਕੁਛ ਰੱਖਿਆ ਹੋਣਾ ਕਿ ਜੀ ਹੈ ਨਹੀਂ ਹੈ ਕਿ ਸ਼ਰਤਾਂ ਦੇ ਉੱਤੇ ਮੰਨਣ ਡਿਆ ਹੈ, ਇਹ ਉਹਨਾਂ ਦੀ ਚਿੰਤਾ ਹੈ, ਇਹ ਦੂਰ ਕਰਨੀ ਹੈ ਤੇ ਤੁਸੀਂ ਕਰਨੀ ਹੈ, ਅਸੀਂ ਤੇ ਸਿਰਫ ਉਹ ਤੁਹਾਡੇ ਤੇ ਕਪੜਾਤੀ ਉਹਦੇ ਜਿੱਦਾਂ ਅਮਰੀਕੀ ਸ਼ਰਤਾਂ ਅਸੀਂ ਈਰਾਨੀਆਂ ਅੱਗੇ ਰੱਖ ਦਿੱਤੀਆਂ। ਹੁਣ ਮਾਮਲਾ ਜਿਹੜਾ ਅਗਲੇ ਕੁਝ ਘੰਟਿਆਂ ਦੇ ਵਿੱਚ ਕੀ ਪਾਸਾ ਪਰਤਦਾ ਹੈ, ਕਿਹੜੀ ਪਸਲੀ ਪਰਤਦਾ ਆ, ਕਿਹੜੇ ਰੁਖ ਹੁੰਦਾ ਆ, ਇਹਦੀ ਸਾਨੂੰ ਵੀ ਉਡੀਕ ਹੈ, ਬਾਕੀ ਦੁਨੀਆ ਨੂੰ ਵੀ ਉਡੀਕ ਹੈ ਤੇ ਮਾਮਲਾ ਲੋਹਾ ਗਰਮ ਹੈ ਜੀ। ਕੋਇਟਾ ਤੋਂ ਲਾਹੌਰ ਆਉਂਦੀ ਚਾਂਦੀ ਚੋਂ 400 ਕਿਲੋ ਚਾਂਦੀ ਚੋਰੀ ਹੋ ਗਈ। 6 ਕਰੋੜ ਦੀ ਚਾਂਦੀ ਦੇ ਚੋਰ ਕਸਟਮ ਮਹਿਕਮੇ ਦੇ ਜ਼ਿੰਮੇਦਾਰ ਨਿਕਲੇ।
ਬਿਲਕੁਲ ਜੀ, ਬਹੁਤ ਵੱਡੀ ਵਾਰਦਾਤ ਹੈ ਜਿਹੜੀ ਹੋਈ। ਪਹਿਲਾਂ ਅਸੀਂ ਦੱਸਿਆ ਕਿ ਸੁਪਰੀਮ ਕੋਰਟ ਤੱਕ ਫੈਸਲਾ ਜਿਹੜਾ ਉਹ ਵੀ ਕਸਟਮ ਦੇ ਮਹਿਕਮੇ ਦੇ ਖਿਲਾਫ ਆਇਆ, ਜਿਹੜਾ ਇਹਨਾਂ ਨੇ ਸੁਨਿਆਰੇ ਦਾ ਸੋਨਾ ਜ਼ਬਤ ਕਰਕੇ ਤੇ ਉਸ ਤੋਂ ਬਾਅਦ ਢਾਲ ਕੇ ਤੇ ਉਹਨੂੰ ਅੱਗੇ ਵੱਟੇ ਖਾਤੇ ਵੀ ਲਾਤਾ। ਇਹ ਚਾਂਦੀ ਹੈ ਜਿਹੜੀ ਇਹ ਈਰਾਨ, ਅਫਗਾਨਿਸਤਾਨ ਔਰ ਦੁਬਈ ਇਹਨਾਂ 3 ਥਾਵਾਂ ਤੋਂ ਸਮਗਲ ਹੋ ਕੇ, ਯਾਨੀ ਬਾਰਡਰ ਥਾਣੀ, ਕੋਈ ਸਮੁੰਦਰੀ ਰਾਹ ਥਾਣੀ, ਬਲੋਚਿਸਤਾਨ ਆਪਣੀ ਔਰ ਕਸਟਮ ਜ਼ਿੰਮੇਦਾਰਾਂ ਨੇ ਇਹਨੂੰ ਕਬਜ਼ੇ 'ਚ ਲੈ ਲਿਆ। ਕਬਜ਼ੇ 'ਚ ਲੈਣ ਤੋਂ ਬਾਅਦ ਇਹ ਸਰਕਾਰੀ ਜਿਹੜਾ ਵੀ ਕੋਈ ਮਾਲਖਾਨਾ ਹੁੰਦਾ ਆ ਉੱਥੇ ਜਮ੍ਹਾਂ ਕਰਾਈ ਸੀਗੀ। ਉਸ ਮਾਲਖਾਨੇ ਦੇ ਵਿੱਚੋਂ ਇਹ 600 kg ਜਿਹੜੀ ਚਾਂਦੀ ਏ ਇਹ ਆਖਿਆ ਕਿ ਜੀ ਲਾਹੌਰ ਭੇਜੋ, ਕਿਉਂਕਿ ਪਾਕਿਸਤਾਨ ਮਿੰਟ ਲਾਹੌਰ ਆ ਜਿਹੜਾ ਧਾਤਾਂ ਨੂੰ, ਚਾਂਦੀ ਨੂੰ, ਸੋਨੇ ਨੂੰ, ਬਾਕੀਆਂ ਨੂੰ ਜਿਹੜੀ ਸਰਕਾਰੀ ਤੌਰ ਤੇ ਜ਼ਬਤ ਕੀਤੀਆਂ ਹੋਣ ਉਹਨਾਂ ਨੂੰ ਘਾਲਦਾ ਆ, ਢਾਲਦਾ ਆ, ਉਹਨਾਂ ਨੂੰ ਮਾਇਆ ਬਣਾਉਂਦਾ ਹੈ ਔਰ ਫਿਰ ਉਹਨੂੰ ਪੇਸੀਆਂ ਦੇ, ਇੱਟਾਂ ਦੇ ਰੂਪ 'ਚ, ਸਿੱਕਿਆਂ ਦੇ ਰੂਪ 'ਚ ਦੇ ਦਿੰਦਾ ਆ। ਉਹਨਾਂ ਨੇ ਇਹ ਮੰਗਵਾਈ। ਹੁਣ ਕੋਇਟਾ ਤੋਂ ਇਹ ਤੁਰ ਪਈ, ਤੁਰ ਕੇ ਲਾਹੌਰ ਅੱਪੜ ਗਈ। ਲਾਹੌਰ ਜਦੋਂ ਆਪਣੀ ਜਾਂਚ ਕੀਤਾ ਤੇ ਪਤਾ ਲੱਗਾ ਕਿ ਵਿੱਚ 400 ਕਿਲੋ ਤੇ ਚਾਂਦੀ ਨਹੀਂ ਗਈ, ਅਸਲ ਦੇ ਵਿੱਚ ਤੇ ਇਹ ਪੈਕਿੰਗ ਦੇ ਅੰਦਰ ਸੀਸਾ ਹੈ। ਇਹ ਘਾਲਿਆ ਗਿਆ, ਉਹਨਾਂ ਨੂੰ ਬਿਲਕੁਲ ਚਾਂਦੀ ਵਰਗੀਆਂ ਇੱਟਾਂ ਦਾ ਰੂਪ ਦਿੱਤਾ ਗਿਆ, ਬਿਲਕੁਲ ਉਹਦੇ ਕੀਤਾ ਗਿਆ। ਮਤਲਬ ਇਹ ਸੀਗਾ ਕਿ ਜੀ ਰੋਲਾ ਬਣੇਗਾ, ਕਹਾਂਗੇ ਕਿ ਜੀ ਅਸੀਂ ਤੇ ਫੜੀ ਹੈ, ਪੈਕਿੰਗ ਇਸ ਤਰ੍ਹਾਂ ਹੀ ਹੈ, ਇਹ ਸਭ ਕੁਝ ਹੈ। ਪੈਕਿੰਗ ਵੀ ਉਸੇ ਤਰ੍ਹਾਂ ਦੀ, ਲੇਬਲਿੰਗ ਵੀ ਉਸੇ ਤਰ੍ਹਾਂ ਦੀ, ਡਿਸਪੋਜ਼ੇਬਲ ਸੀਲਬੰਦ ਵੀ ਉਸੇ ਤਰ੍ਹਾਂ, ਸ਼ੀਸ਼ੇ ਦੀਆਂ ਟਾਈਲਾਂ ਜਿਹੜੀਆਂ ਉਹਨਾਂ ਦੇ ਉੱਤੇ ਬਿਲਕੁਲ ਮੋਹਰਾਂ ਵੀ ਚਾਂਦੀ ਵਾਲੀਆਂ ਹੀ ਲੱਗੀਆਂ। ਪਰ ਜਦੋਂ ਉਹ ਢਾਲਿਆ ਗਿਆ ਤੇ ਪਤਾ ਲੱਗਾ ਇਹ ਤੇ ਚਾਂਦੀ ਨਹੀਂ ਹੈ, ਚਾਂਦੀ ਤੇ ਸਿਰਫ 200 ਕਿਲੋ ਆ, 400 ਕਿਲੋ ਚਾਂਦੀ ਹੈ ਜਿਹੜੀ ਉਹ ਗਾਇਬ ਆਈ ਦੇ ਚੋਂ। ਉਸ ਤੋਂ ਬਾਅਦ ਇਹਨਾਂ ਨੇ ਲਾਹੌਰ ਤੋਂ ਬਕਾਇਦਾ ਸੇਫ ਸਿਟੀ ਔਰ 에ਅਰਪੋਰਟ ਦੀਆਂ ਸਾਰੀਆਂ ਫੁਟੇਜਸ ਨੇ ਜਿਹੜੀਆਂ ਭੇਜੀਆਂ ਕੋਇਟਾ ਜਦੋਂ ਇਤਲਾਹ ਆਪਣੀ ਤੇ ਕਸਟਮ ਦੇ ਮਹਿਕਮੇ ਨੇ ਮੁੱਢਲੇ ਤੌਰ ਤੇ ਆ ਗਿਆ, ਨਹੀਂ ਜੀ ਨਹੀਂ, ਚੋਰੀ ਲਾਹੌਰ ਹੀ ਹੋਈ ਹੈ, ਇਹਦੇ ਤੇ ਨਹੀਂ ਹੋਈ। ਉਸ ਤੋਂ ਬਾਅਦ ਕੋਇਟਾ ਸੇਫ ਸਿਟੀ ਦੇ ਬਾਕੀ ਸਾਰੇ ਕੈਮਰਿਆਂ ਦਾ ਰਿਕਾਰਡ ਕੱਢਿਆ ਗਿਆ ਤੇ ਪਤਾ ਲੱਗਾ ਕਿ ਕਸਟਮ ਜ਼ਿੰਮੇਦਾਰ ਨੇ ਜਿਹੜੇ ਉਹ ਇਹਦੇ ਚ ਇਨਵੋਲਵ ਨੇ। ਮੁੱਢਲੇ ਤੌਰ ਤੇ ਆਖਿਆ ਗਿਆ ਕਿ ਜੀ 2 ਮੁਲਾਜ਼ਮ ਨੇ ਜਿਹੜੇ ਉਹਨਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਆ, ਤੇ ਹੁਣ ਆਖਿਆ ਗਿਆ ਕਿ 6 ਹੋਰ ਅਫਸਰ, ਮੁਲਾਜ਼ਮ ਨਹੀਂ ਅਫਸਰ ਨੇ ਜਿਹੜੇ ਮੁਅੱਤਲ ਕੀਤੇ ਗਏ ਨੇ। ਸਾਡੇ ਤੱਕ ਜਿਹੜੀਆਂ ਇਤਲਾਵਾਂ ਆਪਣੀਆਂ ਉਹਨਾਂ 'ਚ ਗ੍ਰੇਡ 16 ਦੇ 3 ਅਫਸਰ ਨੇ ਜੀ, ਗ੍ਰੇਡ 17 ਦਾ 1 ਆ, ਗ੍ਰੇਡ 18 ਦਾ 1 ਆ ਔਰ ਗ੍ਰੇਡ 20 ਦਾ 1 ਆ। ਇਹ 6 ਅਫਸਰਾਂ ਸਮੇਤ ਇਹ ਹੁਣ ਪੂਰੀ ਮਹਿਕਮੇ ਦੇ ਅੰਦਰ ਕਿਹੜੀ ਮਾਫੀਆ ਹੈ ਜਿਹਨੇ ਇਹ ਕੀਤਾ। ਸੀਸੀਟੀਵੀ ਫੁਟੇਜਸ ਨੇ ਜਿਹੜੀਆਂ ਉਹਨਾਂ ਦੇ ਵਿੱਚ ਗੱਡੀ ਆਈ, ਗੱਡੀ ਦੇ ਵਿੱਚ ਬਾਕੀ ਮਾਮਲੇ ਆਏ ਜਿੱਥੋਂ ਪਤਾ ਲੱਗਾ ਕਿ ਇਹ 400 ਕਿਲੋ ਚਾਂਦੀ ਜਿਹਦਾ ਮੁੱਲ ਕੋਈ 6 ਕਰੋੜ ਰੁਪਈਆ ਪਾਕਿਸਤਾਨੀ ਤੁਸੀਂ ਦੱਸਣ ਦੇ ਜੇ, ਉਹ ਕਸਟਮ ਦੇ ਹੀ ਜ਼ਿੰਮੇਦਾਰਾਂ ਨੇ, ਮੁਲਾਜ਼ਮਾਂ ਨੇ ਚੋਰੀ ਕਰਕੇ, ਖੁਰਦ-ਬੁਰਦ ਕਰਕੇ ਔਰ ਐਸੀ ਮੁਲਾਇਮ ਤਰੀਕੇ ਦੇ ਨਾਲ ਚੋਰੀ ਕੀਤੀ ਕਿ ਉਹਦੀ ਪੈਕਿੰਗ ਵੀ ਉਸੇ ਤਰ੍ਹਾਂ ਕੀਤੀ, ਸੀਸੇ ਦੀਆਂ ਇੱਟਾਂ ਬਣਾ ਕੇ ਉਹ ਵੀ ਉਸੇ ਤਰ੍ਹਾਂ ਰੱਖੀਆਂ ਔਰ ਉਹਨਾਂ ਨੂੰ ਪੈਕ ਕਰਕੇ ਉਸੇ ਤਰ੍ਹਾਂ ਤੋਰਿਆ ਗਿਆ। ਇਹ ਤੇ ਅੱਗੇ ਜਾ ਕੇ ਜਾਂਚ ਹੋਈ। ਹੁਣ ਫਿਰ ਰੌਲਾ ਇਹ ਵੀ ਪਾਇਆ ਗਿਆ ਕਿ ਨਹੀਂ ਜੀ ਇਹ 400 ਚਾਂਦੀ ਜਾਲੀ ਸੀਗੀ, ਜਦੋਂ ਅਸੀਂ ਫੜੀ ਉਦੋਂ ਹੀ ਜਾਲੀ ਸੀਗੀ, ਅਸੀਂ ਕਿਹੜੀ ਉਦੋਂ ਜਾਂਚ ਕੀਤੀ, ਜਾਂਚ ਹੁਣ ਹੋਈ ਹੈ। ਤੇ ਉਹ ਜਿਹੜੇ ਹੁਣ ਵੀਡੀਓ ਸਾਹਮਣੇ ਆਈਆਂ ਨਾ ਉੱਥੋਂ ਕਿ ਜੀ ਠੀਕ ਹੈ ਜਲਦੀ ਹੈ, ਇਹ ਗੱਡੀ ਕਿੱਧਰ ਜਾ ਰਹੀ ਹੈ, ਇਹ ਰੂਟ ਤੇ ਜਾ ਰਹੀ ਹੈ, ਇਹ ਫਲਾਂ ਥਾਂ ਆ, ਕੁਛ ਹੁਣ ਵੇਖੋ ਬਰਾਮਦਗੀ ਹੁੰਦੀ ਕੀ ਹੁੰਦੀ ਹੈ। ਬਹਰਹਾਲ ਇੱਕ ਵੱਡੀ ਵਾਰਦਾਤ ਹੈ ਜਿਹੜੀ ਇੱਕ ਕਸਟਮ ਦਾ ਮਹਿਕਮਾ ਜਿਹਦੀ ਜ਼ਿੰਮੇਦਾਰੀ ਹੈ 에ਅਰਪੋਰਟਾਂ ਤੇ, ਜਿਹਦੀ ਜ਼ਿੰਮੇਦਾਰੀ ਹੈ ਪੋਰਟਸ ਦੇ ਉੱਤੇ, ਸਮੁੰਦਰੀ ਰਸਤਿਆਂ ਤੇ ਇਹ ਕਲੀਅਰੈਂਸ ਕਰਨ ਦੀ, ਇਹ ਜਾਂਚ ਪਰਖ ਦੀ, ਉਹ ਆਪ ਸਭ ਕੁਝ ਮਾਲ ਜਿਹੜਾ ਉਹ ਕਬਜ਼ੇ 'ਚ ਲੈ ਕੇ ਆਪ ਅੱਗੇ ਲੁੱਟ ਬਾਜ਼ਾਰ ਜਿਹੜਾ ਉਹਨੇ ਗਰਮ ਕੀਤਾ ਹੋਇਆ, ਜਿਹਦਾ ਇਹ ਦੂਜਾ ਵੱਡਾ ਪ੍ਰੂਫ ਹੈ ਜਿਹੜਾ ਸਾਹਮਣੇ ਆਇਆ ਜੀ। ਸਪੀਕਰ ਪੰਜਾਬ ਅਸੈਂਬਲੀ ਨੇ ਜ਼ਰਾਤੀ ਟੈਕਸ ਦਾ ਨੋਟੀਫਿਕੇਸ਼ਨ ਰੱਦ ਕਰ ਦਿੱਤਾ ਹੈ ਤੇ ਰਿਪੋਰਟ ਮੰਗ ਲਈ। ਕੀ ਜਾਣਕਾਰੀ ਹੈ ਮਸੂਦ? ਅਸਲ ਦੇ ਵਿੱਚ ਉਹਨਾਂ ਕੋਲ ਜਿਹੜੀ ਪਾਵਰ ਸੀ ਨਾ ਐਗਜ਼ੈਕਟਿਵ ਆਰਡਰ ਨੂੰ ਰੱਦ ਕਰਨ ਦੀ, ਉਹਨਾਂ ਨੇ ਇਹ ਵਰਤੀ ਹੈ। ਔਰ ਵੱਡੀ ਗੱਲ ਇਹ ਹੈ ਕਿ ਇਹ ਜਿਹੜਾ ਐਗਰੀਕਲਚਰ ਟੈਕਸ ਸੀਗਾ ਇਹ ਪੰਜਾਬ ਅਸੈਂਬਲੀ ਨੇ ਲਾਗੂ ਨਹੀਂ ਸੀ ਕੀਤਾ ਪ੍ਰਵੀਨ। ਇਹ ਐਗਰੀਕਲਚਰ ਦੇ ਮਹਿਕਮੇ ਦੇ ਜਿਹੜੇ ਵੱਡ ਵਡੇਰੇ ਸਨ, ਸਰਕਾਰੀ ਜ਼ਿੰਮੇਦਾਰ ਸਨ, ਆਲਾ ਅਫਸਰ ਸਨ, ਉਹਨਾਂ ਦੀ ਇੱਕ ਸੀਨੀਅਰਸ ਦੀ ਕਮੇਟੀ ਸੀਗੀ ਜਿਹੜੀ ਉਹਨਾਂ ਨੇ ਆ ਕੇ ਆਖਿਆ ਕਿ ਲੋ ਜੀ ਕਿਸਾਨਾਂ ਨੂੰ ਫੜੋ ਤੇ ਇਹਨਾਂ ਦੀਆਂ ਬਾਹਾਂ ਦਬੋ ਵੇਲਣੇ ਦੇ ਅੰਦਰ ਤੇ ਇਹ ਟੈਕਸ ਆ ਜਿਹੜਾ ਇਹ ਲਾਗੂ ਕਰੋ। ਹੁਣ ਸਪੀਕਰ ਪੰਜਾਬ ਅਸੈਂਬਲੀ ਨੇ ਕਿਹਾ ਕਿ ਇਹ ਤੇ ਅਸੈਂਬਲੀ ਦੀ ਤੋਹੀਨ ਆ, 15 ਦਿਨਾਂ ਦੇ ਵਿੱਚ ਰਿਪੋਰਟ ਆ ਜਿਹੜੀ ਉਹ ਦਿੱਤੀ ਜਾਏ। ਇਹ ਜਿਨ੍ਹਾਂ ਨੇ ਆਰਡਰ ਦਿੱਤੇ ਨੇ, ਮੈਂ ਇਸ ਆਰਡਰ ਨੂੰ ਰੱਦ ਕਰਨਾ ਆ। ਇਹ ਇਖਤਿਆਰ ਸਿਰਫ ਔਰ ਸਿਰਫ ਸੂਬੇ ਦੀ ਅਸੈਂਬਲੀ ਦੇ ਕੋਲ ਆ ਕਿ ਉਹਨੇ ਆਪਣੇ ਸੂਬੇ ਦੇ ਕਿਸਾਨਾਂ ਦੇ ਨਾਲ ਕੀ ਕਰਨਾ ਹੈ। ਕਿੰਨੇ ਇਖਤਿਆਰ ਦਿੱਤਾ ਹੈ ਅਫਸਰਾਂ ਨੂੰ ਔਰ ਸਰਕਾਰੀ ਜ਼ਿੰਮੇਦਾਰਾਂ ਨੂੰ। ਇਸ ਤੋਂ ਬਾਅਦ ਫਿਰ ਕਲੈਪਿੰਗ ਹੋਈ, ਡੈਸਕ ਨੇ ਜਿਹੜੇ ਉਹਨਾਂ ਨੂੰ ਵਜਾਇਆ ਗਿਆ ਔਰ ਸਿਰਫ ਹਕੂਮਤੀ ਜ਼ਿੰਮੇਦਾਰਾਂ ਨੇ ਨਹੀਂ, ਸਰਕਾਰ ਮੁਖਾਲਫ ਧੜੇ ਨੇ ਵੀ ਇਸ ਗੱਲ ਦੀ ਸਲਾਹਣਾ ਜਿਹੜੀ ਕੀਤੀ। ਪੂਰਾ ਉਹ ਬਿੱਲ ਹੈ ਜਿਹੜਾ ਉਹ ਸਪੀਕਰ ਪੰਜਾਬ ਅਸੈਂਬਲੀ ਨੇ ਪੜ੍ਹ ਕੇ ਸੁਣਾਇਆ ਕਿ ਆ ਕੀ ਨਹੀਂ ਮਚਿਆ ਪਿਆ ਹੈ। ਅਸੀਂ ਫਿਰ ਘਰਾਂ ਨੂੰ ਚਲੇ ਜਾਂਦੇ ਆ, ਫਿਰ ਸਾਰਾ ਇਹ ਜਿਹੜਾ ਤਗੜਾ ਹੈ ਉਹ ਕੰਮ ਕਰੀ ਜਾਵੇ। ਇਖਤਿਆਰ ਦਿੱਤਾ ਕਿੰਨੇ ਹੈ? ਸੋ ਉਹ ਹੁਣ ਕਾਨੂੰਨ ਸਾਜ਼ ਜਿਹੜੀ ਐਗਜ਼ੈਕਟਿਵ ਅਥਾਰਟੀ ਆ ਉਹਨੂੰ ਆਖਿਆ ਕਿ ਇਸ ਕਾਨੂੰਨ ਦੇ ਤਹਿਤ ਇਹਨਾਂ ਨੇ ਕੀਤੇ, ਕਾਨੂੰਨ ਦੀ ਉਲੰਘਣਾ ਕੀਤੀ ਹੈ ਤੇ ਜ਼ਿੰਮੇਦਾਰਾਂ ਦੀ ਨਿਸ਼ਾਨਦੇਹੀ ਕਰੋ। 15 ਦਿਨ ਦਿੱਤੇ ਨੇ ਦੋਵੇਂ ਕਮੇਟੀਆਂ ਨੂੰ, ਸਟੈਂਡਿੰਗ ਕਮੇਟੀ ਨੂੰ ਵੀ ਔਰ ਕਾਨੂੰਨ ਸਾਜ਼ ਕਮੇਟੀ ਨੂੰ ਵੀ, ਕਿ ਉਹ ਇਸ ਬਾਰੇ ਰਿਪੋਰਟ ਜਿਹੜੀ ਉਹ ਸਾਡੇ ਸਾਹਮਣੇ ਪੇਸ਼ ਕਰੇ ਜੀ। ਇੰਜੀਨੀਅਰ ਮੁਹੰਮਦ ਅਲੀ ਮਿਰਜ਼ਾ ਦੀ ਅਕੈਡਮੀ ਤੇ ਫਾਇਰਿੰਗ, ਹਮਲਾਵਰ ਜਵਾਬੀ ਫਾਇਰਿੰਗ ਚ ਮਾਰਿਆ ਗਿਆ ਤੇ ਉਹਦਾ ਪਿਛਲਾ ਰਿਕਾਰਡ ਜਿਹੜਾ ਉਹ ਵੀ ਕ੍ਰਿਮੀਨਲ ਨਿਕਲਿਆ ਗਿਆ ਜੀ। ਜੇਲਮ ਦੇ ਵਿੱਚ ਇਹ ਮਾਮਲਾ ਜਿਹੜਾ ਇਹ ਹੋਇਆ ਪ੍ਰਵੀਨ, ਉਹ 2 ਦਿਨ ਪਹਿਲਾਂ ਹੋਇਆ ਹੈ ਔਰ ਬੜਾ ਕੰਮ ਭਖਿਆ ਪਿਆ ਆ। ਮਿਰਜ਼ਾ ਅਲੀ, ਮੁਹੰਮਦ ਅਲੀ ਮਿਰਜ਼ਾ, ਪਹਿਲਾਂ ਵੀ ਕਾਤਲਾਨਾ ਹਮਲਾ ਇਹਨਾਂ ਤੇ ਹੋ ਚੁੱਕਿਆ ਕਿ ਇਹਨਾਂ ਦੀ ਅਕੈਡਮੀ ਦੇ ਅੰਦਰ ਆ ਕੇ ਇੱਕ ਬੰਦੇ ਨੇ ਤਸਵੀਰ ਲਾਉਣ ਦੇ ਚੱਕਰ ਦੇ ਵਿੱਚ ਬਾਹਾਂ ਦੇ ਵਿੱਚ
ਲੈ ਕੇ ਤੇ ਸਾਹ ਘੋਟ ਕੇ ਤੇ ਮਾਰਨ ਦੀ ਕੋਸ਼ਿਸ਼ ਕੀਤੀ। ਹੁਣ ਇਹ ਮਾਮਲਾ ਜਿਹੜਾ ਸ਼ੁਕਰ ਹੈ ਕਿ ਇਹ ਹਮਲਾ ਆਵਰ ਅਕੈਡਮੀ ਦੇ ਅੰਦਰ ਨਹੀਂ ਚਲਾ ਗਿਆ। ਅਕੈਡਮੀ ਦੇ ਬਾਹਰ ਹੀ ਫਾਇਰਿੰਗ ਹੋਈ। ਪੁਲਿਸ ਵਾਲੇ ਦੋ ਨੇ ਜਿਹੜੇ ਜ਼ਖਮੀ ਹੋਏ। ਪੁਲਿਸ ਵਾਲਿਆਂ ਦੀ ਜਵਾਬੀ ਫਾਇਰਿੰਗ ਹੈ ਜਿਹੜੀ ਉਹਨਾਂ ਨੇ ਫਿਰ ਸਿਰ 'ਚ ਗੋਲੀ ਮਾਰੀ ਤੇ ਇਹ ਉੱਥੇ ਹੀ ਮਰ ਗਿਆ। ਹੁਣ ਇਹਦੀ ਸ਼ਨਾਖਤ ਹੈ ਜਿਹੜੀ ਉਹ ਬਿਲਾਲ ਅਹਿਮਦ ਖਾਨ ਦੇ ਨਾਲ ਨਾ ਹੋਈ ਹੈ। ਬਿਲਾਲ ਅਹਿਮਦ ਖਾਨ ਇਹਦਾ ਹਮਲਾਵਰ ਦਾ ਨਾਂ ਹੈ ਔਰ ਇਹਦਾ ਤਾਲੁਕ ਮੀਆਂਵਾਲੀ ਸ਼ਹਿਰ ਦੇ ਨਾਲ ਦੱਸਿਆ ਗਿਆ ਔਰ 2016 ਚ ਇਹਨੇ ਆਪਣਾ ਟੀਚਰ ਕਤਲ ਕੀਤਾ ਸੀਗਾ। ਆਪਣੇ ਟੀਚਰ ਦਾ ਵੀ ਇਹ ਕਾਤਲ ਸੀਗਾ। ਹੁਣ ਇੱਕ ਕਹਿ ਲਵੋ ਕਿ ਅਤਗਰਦੀ ਦਾ ਪਰਚਾ ਔਰ ਬਾਕੀ ਸਾਰੇ ਔਰ 6 ਹੋਰ ਦਫਾਵਾਂ ਨੇ ਜਿਹੜੀਆਂ ਉਹ ਇਹਦੇ ਤੇ ਲੱਗੀਆਂ। ਫੋਰੈਂਸਿਕ ਸਾਇੰਸ ਲੈਬੋਰਟਰੀ ਏਜੰਸੀ ਹੈ ਜਿਹੜੀ ਉਹਨੇ ਇਹ ਸਾਰੀਆਂ ਰਿਪੋਰਟਾਂ ਨੇ ਜਿਹੜੀਆਂ ਦਿੱਤੀਆਂ। ਇਹਦਾ ਪਿਛਲਾ ਕ੍ਰਿਮੀਨਲ ਰਿਕਾਰਡ ਹੈ ਜਿਹੜਾ ਉਹ ਵੀ ਸਾਹਮਣੇ ਆਇਆ ਹੈ। ਇਹ ਸਾਰੇ ਮਾਮਲੇ ਨੇ ਜਿਹੜੇ ਸਾਹਮਣੇ ਆਏ ਔਰ ਰੀਜਨਲ ਪੁਲਿਸ ਆਫਿਸਰ ਸੈयद ਖਾਲਿਦ ਮਹਿਮੂਦ ਹਮਦਾਨੀ ਨੇ ਜਿਹੜੇ ਉਹਨਾਂ ਨੇ ਇਹ ਜ਼ਾਹਰ ਜੇਲਮ ਜਿਹੜਾ ਉਹ ਰੀਜਨਲ ਏਰੀਆ ਉਹੀ ਰਾਵਲਪਿੰਡੀ ਦਾ ਹੀ ਬਣਦਾ ਹੈ ਉਹਦੇ 'ਚ ਆਉਂਦਾ ਹੈ। ਬਹਰਹਾਲ ਕੋਈ ਵੱਡਾ ਜਾਨੀ ਨੁਕਸਾਨ ਜਿਹੜਾ ਉਹਦੇ ਤੋਂ ਬਚ ਗਿਆ ਲੇਕਿਨ ਇਹ ਕਨਫਰਮ ਹੈ ਕਿ ਮੁਹੰਮਦ ਅਲੀ ਮਿਰਜ਼ਾ ਹੋਣੇ ਨੇ ਜਿਹੜੇ ਉਹ ਇਸ ਵੇਲੇ ਨਿਸ਼ਾਨੇ ਤੇ ਨੇ ਜੀ। ਇੱਕ ਪਾਸੇ 에ਅਰਪੋਰਟ ਤੇ ਲੋਕਾਂ ਦੀ ਜਾਂਚ ਹੋ ਰਹੀ ਹੈ, ਸਖਤ ਕਿਸਮ ਦੀ ਜਾਂਚ ਹੋ ਰਹੀ ਹੈ। ਜ਼ਿਆਦਾ ਤੋਂ ਆਫਲੋਡ ਕਰਨ ਦੀਆਂ ਵੀ ਖਬਰਾਂ ਸਾਹਮਣੇ ਆ ਰਹੀਆਂ ਨੇ ਤੇ ਚੋਰ ਰਸਤਾ ਇਹ ਕਿ ਤੁਹਾਡੇ ਕੋਲ ਪੈਸੇ ਹੈ ਨੇ ਤੇ 에ਅਰਪੋਰਟ ਤੇ ਤੁਹਾਨੂੰ ਪ੍ਰੋਟੋਕੋਲ ਵੀ ਦਿੱਤਾ ਜਾਏਗਾ। ਪਰ ਮੁਸਾਫਰਾਂ ਦੇ ਡਿਪੋਰਟ ਹੋਣ ਤੋਂ ਬਾਅਦ ਪੋਲ ਖੁੱਲ ਗਿਆ। ਕੀ ਰਿਪੋਰਟ ਹੈ ਮਸੂਦ? ਇਹ ਜੀ ਦੋ ਮੁਸਾਫਰ ਸਨ, ਸ਼ਵਾਲ ਨਦੀਨ ਤੇ ਤੋਕੀਰ ਹੁਸੈਨ। ਇਹਨਾਂ ਨੇ ਜਾਣਾ ਸੀਗਾ ਬਾਹਰ। ਇਹਨਾਂ ਦਾ ਹੁਣ ਇਹ ਸੀ ਕਿ ਜ਼ਿੰਬਾਬਵੇ ਦੇ ਵੀਜ਼ੇ ਲੱਗੇ ਸਨ। ਜ਼ਿੰਬਾਬਵੇ ਜਾ ਕੇ ਤੇ ਇਹਨਾਂ ਉਥੋਂ ਨਜਾਇਜ਼ ਤੌਰ ਤੇ ਜਾਂ ਡੰਕੀ ਲਾ ਕੇ ਜਾਂ ਜੋ ਵੀ ਇਹਨਾਂ ਨੂੰ ਕੋਈ ਏਜੰਟਾਂ ਜੁਟਾਂ ਦੇ ਲਾਰੇ ਸੀ ਇਹਨਾਂ ਨੇ ਦੱਖਣੀ ਅਫਰੀਕਾ ਬਣਨਾ ਸੀ। ਜੋਹਾਨਸਬਰਗ ਤੱਕ ਇਹਨਾਂ ਨੇ ਜਾਣਾ ਸੀਗਾ। ਹੁਣ 에ਅਰਪੋਰਟ ਤੇ ਜਦੋਂ ਅਪੜੇ ਤੇ ਉੱਥੇ ਜ਼ਾਹਰ ਹਰ ਕਿਸਮ ਦੀ ਮਾਫੀਆ ਮੌਜੂਦ ਆ। ਉਹਨਾਂ ਨੇ ਆਖਿਆ ਕਿ ਜੀ ਤੁਸੀਂ ਇੰਨੇ ਪੈਸੇ ਦਵੋ ਅਸੀਂ ਤੁਹਾਡੀ ਇਮੀਗ੍ਰੇਸ਼ਨ ਕਲੀਅਰ ਕਰਕੇ ਤੁਹਾਨੂੰ ਜਹਾਜ਼ 'ਚ ਪਾ ਦਾਂਗੇ। ਔਰ ਉਹਨਾਂ ਨੇ ਇਦਾਂ ਕੀਤਾ। 1,90,000 ਰੁਪਇਆ ਪਾਕਿਸਤਾਨੀ ਲੱਗਾ। ਇਹਨਾਂ ਦੋਵਾਂ ਨੂੰ ਕਲੀਅਰ ਕਰਾ ਕੇ ਇਹਨਾਂ ਦਾ ਸਮਾਨ ਕਲੀਅਰ ਕਰਾ ਕੇ ਇਹਨਾਂ ਜਹਾਜ਼ 'ਚ ਬਿਠਾ ਦਿੱਤਾ ਗਿਆ। ਜਦੋਂ ਅਪੜੇ ਜ਼ਿੰਬਾਬਵੇ ਉੱਥੇ ਇਹਨਾਂ ਨੇ ਜਦੋਂ ਤਲਾਸ਼ੀ ਹੋਈ ਬਾਕੀ ਮਾਮਲੇ ਔਰ ਬਾਕੀ ਜਾਂਚ ਪੜਤਾਲ ਇਹਨਾਂ ਦੀ ਹੋਈ ਉਹਦੇ 'ਚ ਗਿਲਟੀ ਨਿਕਲ ਆਏ। ਉਹਨਾਂ ਨੇ ਇਹਨਾਂ ਨੂੰ ਡੀਪੋਰਟ ਕੀਤਾ ਕਰਾਚੀ ਜਦੋਂ ਡੀਪੋਰਟ ਹੋਏ ਤੇ ਜਦੋਂ ਡੀਪੋਰਟ ਕੀਤਾ ਜਾਂਦਾ ਪਿਛਲਿਆਂ ਨੂੰ ਵੀ ਇਤਲਾਹ ਦਿੱਤੀ ਜਾਂਦੀ ਕਿ ਇਸ ਕਰਤੂਤ ਦੇ ਮਾਲਕ ਸਨ ਤਾਂ ਕੀਤਾ ਹੈ। ਰੀਜ਼ਨ ਜਦੋਂ ਆਈਆਂ ਗ੍ਰਿਫਤਾਰੀ ਹੋਈ ਤੇ ਪਤਾ ਲੱਗਾ ਕਿ ਜੀ ਉਹਨਾਂ ਆਖਿਆ ਗਏ ਕਿਦਾਂ ਜੀ ਅਸੀਂ ਪੈਸੇ ਦਿੱਤੇ ਕਿਦਾਂ ਦਿੱਤੇ ਇਹ ਇਦਾਂ ਦਿੱਤੇ ਕਿੱਥੇ ਉਹ ਸਾਰੇ ਖਾਤੇ ਅਕਾਊਂਟ ਸਾਰਾ ਬੈਲੈਂਸ ਟ੍ਰਾਂਸਫਰ ਸਭ ਕੁਝ ਸਾਹਮਣੇ ਆ ਗਿਆ ਜਿਹਦੇ ਕਾਰਨ ਹੁਣ ਮਾਮਲਾ ਜਿਹੜਾ ਖਿਲ ਰਿਹਾ ਔਰ ਨਾਲ ਹੀ ਇਹ ਵੀ ਪੋਲ ਖੁੱਲਦਾ ਹੈ ਕਿ 에ਅਰਪੋਰਟਾਂ ਦੇ ਉੱਤੇ ਜੇ ਤੁਹਾਡੇ ਕੋਲ ਜ਼ੋਰ ਹੈ ਜਾਂ ਪੈਸਾ ਹੈ ਜਾਂ ਇਖਤਿਆਰ ਹੈ ਤੇ ਤੁਸੀਂ ਕਿਤੇ ਦੇ ਕਿਤੇ ਪੜ ਸਕਦੇ ਜੀ। ਮਸੂਦ ਦੇ ਨਾਲ ਹੀ ਆਪਣੇ ਸਰੋਤਿਆਂ ਕੋਲ ਲੈਣੀ ਇਜਾਜ਼ਤ ਪਰ ਜਾਣ ਤੋਂ ਪਹਿਲੇ ਉਹੀ ਇੱਕ ਗੱਲ ਜਿਹੜੀ ਸੀ ਹਰ ਵਾਰ ਕਰਨੇ ਹੁੰਦੇ ਆ। ਇਹ ਖਬਰਾਂ ਤੁਸੀਂ ਪੰਜਾਬੀ ਰੇਡੀਓ ਯੂਐਸਏ ਦੇ ਨੈਸ਼ਨਲ ਔਰ ਇੰਟਰਨੈਸ਼ਨਲ ਰੇਡੀਓ ਨੈਟਵਰਕ ਦੇ ਨਾਲ ਪੰਜਾਬੀ ਰੇਡੀਓ ਯੂਐਸਏ ਦੇ ਫੇਸਬੁੱਕ YouTube ਔਰ Instagram ਤੇ ਵੀ ਦੇਖ ਔਰ ਸੁਣ ਸਕਦੇ ਜੀ। ਹਫਤੇ 5 ਦਿਨ ਖਬਰਾਂ ਅਸੀਂ ਲੈ ਕੇ ਆਉਂਦੇ ਆ ਮੰਡੇ ਟੂ ਫਰਾਈਡੇ ਤੇ ਜੇ ਤੁਸੀਂ ਇਹਨਾਂ ਖਬਰਾਂ ਨੂੰ ਸਪਾਂਸਰ ਕਰਨਾ ਹੋਏ ਤੇ ਉਹਦੇ ਲਈ ਸਾਡਾ ਟੈਲੀਫੋਨ ਨੰਬਰ ਹੈ ਜੀ 408 272 408 272 5200। ਇਹਦੇ ਨਾਲ ਹੀ ਅਪਡੇਟ ਪਾਕਿਸਤਾਨ ਦੇ ਵਿੱਚੋਂ ਸਾਨੂੰ ਦਿਓ ਇਜਾਜ਼ਤ। ਅਗਲੇ ਅਪਡੇਟ ਪਾਕਿਸਤਾਨ ਤੱਕ ਲਈ ਮੇਰਾ ਤੁਹਾਡਾ ਸਾਡਾ ਸਾਰਿਆਂ ਦਾ ਰੱਬ ਰਾਖਾ।